ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 62। ਪਿੰਡ ਵਿੱਚ ਬੜੀਆਂ ਤਬਦੀਲੀਆਂ ਤੇ ਕਈ ਵਕੂਏ ਹੋ ਗਏ ਸਨ। ਮੂਦੇ ਮਾਛੀ ਤੇ ਹਮੀਦੇ ਮਿਰਾਸੀ ਉਹਨੂੰ ਸਾਰੀਆਂ ਖਬਰਾਂ ਸੁਣਾਈਆਂ। ਜੂਰੇ ਭੱਟੀ ਤਾਜੇ ਦਿਆਂ ਬੰਦਿਆਂ ਤੇ ਪੁੱਤਰ ਨਾਲ ਰਲ ਕੇ ਵੱਡੀ ਨਹਿਰ ਦੀ ਪੁਲ ਉੱਤੇ ਡਾਕਾ ਮਾਰਿਆ ਸੀ। ਵਾਪੜਾ ਦਾ ਕੋਈ SDO ਆਪਣੀ ਬੀਵੀ ਨਾਲ ਸਕੂਟਰ ਉੱਤੇ ਕਿਸੇ ਸ਼ਾਦੀ ਵਿੱਚ ਜਾ ਰਿਹਾ ਸੀ। ਉਹਨੂੰ ਲੁੱਟ ਲਿਆ ਉਹਨੇ ਤੇ ਜ਼ਨਾਨੀ ਦੇ ਗਾਹਣੇ ਤੇ SDO ਦੀ ਘੜੀ ਉਤਰਵਾ ਲਈ ਤੇ ਫਰਾਰ ਹੋ ਗਏ। ਉਹ ਹੋਰ ਕਈ ਚੋਰੀਆਂ ਤੇ ਡਾਕਿਆਂ ਵਿੱਚ ਵੀ ਪੁਲਿਸ ਨੂੰ ਮਤਲੂਬ ਸੀ ਤੇ ਹੁਣ ਇਸ਼ਤਿਹਾਰੀ ਕਰਾਰ ਦਿੱਤਾ ਗਿਆ ਸੀ। ਮੌਲਵੀ ਤੀਫੇ ਨੂੰ ਸੁਲਤਾਨ ਭੱਟੀ ਆਪਣੇ ਮੁੰਡੇ ਦੇ ਵਿਆਹ ਉੱਤੇ ਗਾਲੀ ਕੱਢੀਆਂ ਤੇ ਠੁੱਡੇ ਮਾਰੇ ਸਨ। ਉਹਨੇ ਕਿਧਰੇ ਵਿਆਹ ਵਿੱਚ ਨੱਚਦੀਆਂ ਗਾਉਂਦੀਆਂ ਕੁੜੀਆਂ ਨੂੰ ਘੁਮਰਾ ਮਾਰਦਿਆਂ ਵੇਖ ਕੇ ਆਖ ਦਿੱਤਾ, ਅਸਤਗਫਾਰ। ਅੱਗੇ ਲੋਕੀ ਵਿਆਹਾਂ ਵਿੱਚ ਕੰਜਰੀਆਂ ਸੱਦਦੇ ਸਨ, ਹੁਣ ਆਪਣੀਆਂ ਧੀਆਂ ਭੈਣਾਂ ਨੂੰ ਨਚਾਉਂਦੇ ਨੇ। ਕੁੱਬਾ ਜੁਲਾ ਵਾਪਸ ਆ ਗਿਆ ਸੀ ਤੇ ਉਹਨੇ ਬਾਗਾਂ ਵਾਲੀ ਵਿੱਚ ਹੱਟੀ ਪਾ ਲਈ ਸੀ, ਪਰ ਹਰ ਵੇਲੇ ਜੱਟਾਂ ਮੁੰਡਿਆਂ ਨੂੰ ਹੱਟੀ ਵਿੱਚ ਵਾੜੀ ਤੇ ਮਹਿਫਲਾਂ ਲਾਈ ਰੱਖਦਾ ਸੀ। ਨਾਲੇ ਉਹ ਆਪਣੀ ਹੱਟੀ ਉੱਤੇ ਹੀਰੋਇਨ ਦੀਆਂ ਪੁੜੀਆਂ ਵੇਚਦਾ ਤੇ ਰਾਤਾਂ ਨੂੰ VCR ਉੱਤੇ ਮੁੰਡਿਆਂ ਨੂੰ ਪੈਸੇ ਲੈ ਕੇ ਗੰਦੀਆਂ ਮੰਦੀਆਂ ਫਿਲਮਾਂ ਵਿਖਾਉਂਦਾ ਸੀ। ਇਸ ਲਈ ਚੌਧਰੀਆਂ ਨੂੰ ਪਿੰਡ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ ਸੀ ਤੇ ਹੁਣ ਉਹ ਫੇਰ ਨਿੱਕੇ ਪਿੰਡ ਆਉਣ ਦਾ ਪ੍ਰੋਗਰਾਮ ਬਣਾ ਰਿਹਾ ਸੀ। ਜੂਰੇ ਦਾ ਵੱਡਾ ਭਰਾ ਮਨਸੂਰ ਫਕੀਰ ਹੋ ਗਿਆ ਸੀ ਤੇ ਪੀਰ ਲੱਤ ਸ਼ਾਹ ਦੇ ਮਜ਼ਾਰ ਤੇ ਮਲੰਗਾਂ ਨਾਲ ਬੈਠਾ ਰਹਿੰਦਾ ਸੀ। ਵੱਡੇ ਪਿੰਡ ਦੇ ਹਮ ਤੁਮ ਨੂੰ ਪੁੱਤਰ ਮਾਰਦੇ ਕੁੱਟਦੇ ਰਹਿੰਦੇ ਸਨ। ਉਹ ਘਰ ਛੱਡ ਕੇ ਸ਼ਹਿਰ ਟੁਰ ਗਿਆ, ਕਿਧਰੇ ਚੌਕੀਦਾਰੀ ਕਰਦਾ ਤੇ ਥੜੇ ਮਸੀਤ ਵਿੱਚ ਸੌਂ ਰਹਿੰਦਾ ਸੀ। ਪਿੰਡ ਵਿੱਚੋਂ ਬਹੁਤੇ ਕੰਮੀ ਸ਼ਹਿਰ ਟੁਰ ਗਏ ਸਨ। ਜਿਹੜੇ ਪਿੱਛੇ ਰਹਿ ਗਏ ਉਹਨਾਂ ਸੇਬ ਛੱਡ ਦਿੱਤੀ, ਸਗੋਂ ਹੋਰ ਕੰਮ ਕਰਦੇ। ਤਿਰਖਾਣ ਸਿਰਫ ਫਰਨੀਚਰ ਬਣਾਉਂਦੇ, ਲੁਹਾਰ ਸੁਨਿਆਰਿਆਂ ਦਾ ਕੰਮ ਕਰਦੇ, ਨਾਈਆਂ ਦੇ ਮੁੰਡੇ ਕਾਲਜਾਂ ਵਿੱਚ ਪੜ੍ਹਦੇ ਤੇ ਮੋਚੀ ਬਾਗਾਂ ਦੇ ਠੇਕੇ ਲੈਂਦੇ ਸਨ। ਉਹਨਾਂ ਆਟਾ ਤੇ ਮੁੰਜੀ ਛੜਨ ਦੀਆਂ ਮਸ਼ੀਨਾਂ ਵੀ ਲਾਈਆਂ ਸਨ। ਹੁਣ ਸੁਣਿਆ ਸੀ ਭਈ ਗੱਤਾ ਬਣਾਉਣ ਦਾ ਕਾਰਖਾਨਾ ਲਾਊ ਸਨ। ਪਿੰਡ ਦੀਆਂ ਕਈ ਬਾਲੜੀਆਂ ਚਰਖਾ ਕੱਤਣ, ਫੁੱਟੀ ਤੇ ਸੱਲਾ ਚੁਗਣ ਦੀ ਥਾਂ ਕਾਲੀਨ ਬਣਾਉਂਦੀਆਂ ਸਨ। ਪਰ ਮੂਦੇ ਇੱਕ ਬੜੀ ਅਜੀਬ ਗੱਲ ਦੱਸੀ ਭਈ ਇੱਕ ਦਿਨ ਆਸ਼ੀ ਦਾ ਵੱਡਾ ਭਰਾ ਹੱਥ ਵਿੱਚ ਜੁੱਤੀ ਫੜੀ ਫਿਰਦਾ ਸੀ। ਪਿੰਡ ਵਿੱਚ ਗੱਡਣ ਵਾਲਾ ਨਹੀਂ ਸੀ ਲੱਭ ਰਿਹਾ। ਉਹਨੇ ਵੱਡੇ ਪਿੰਡੋਂ ਜਾ ਕੇ ਤਰੋਪੇ ਲਗਵਾਏ, ਪਰ ਸਭ ਤੋਂ ਅਫਸੋਸਨਾਕ ਖਬਰ ਸੈਦੂ ਤਿਰਖਾਣ ਦੀ ਸੀ। ਉਹਦੇ ਬਾਰੇ ਉਹਨੇ ਸੁਣਿਆ ਤੇ ਸੀ, ਪਰ ਤਫਸੀਲ ਦਾ ਪਿੰਡ ਆ ਕੇ ਪਤਾ ਲੱਗਾ। ਉਹਨੇ ਆਪਣੇ ਮਾਂ ਪਿਓ ਤੇ ਨਿੱਕੇ ਭਰਾ ਨੂੰ ਕਤਲ ਕਰ ਦਿੱਤਾ ਸੀ ਤੇ ਆਪੂ ਹਵਾਲਾਤ ਦੀਆਂ ਕੰਧਾਂ ਨਾਲ ਟਕਰਾ ਮਾਰ ਕੇ ਮਰ ਗਿਆ ਸੀ। ਉਹ ਤਿਰਖਾਣਾ ਵੱਲ ਅਫਸੋਸ ਕਰਨ ਗਿਆ ਤੇ ਉਹਦੇ ਭਰਾ ਕੋਲੋਂ ਹੋਰ ਕਈ ਗੱਲਾਂ ਦਾ ਪਤਾ ਲੱਗਾ। ਉਹਨੂੰ ਬੜੇ ਚਿਰ ਤੋਂ ਦੌਰੇ ਜਿਹੇ ਪੈਂਦੇ ਸਨ। ਉਹਨੂੰ ਗੁੱਸਾ ਆ ਜਾਂਦਾ ਤੇ ਉਹ ਗਾਲੀ ਕੱਢਣ ਤੇ ਭਾਂਡੇ ਭੰਨਣ ਲੱਗ ਪੈਂਦਾ। ਕੋਈ ਸਿੱਧੀ ਗੱਲ ਕਰਦਾ ਤੇ ਉਹ ਉਹਦਾ ਪੁੱਠਾ ਮਤਲਬ ਲੈਂਦਾ ਤੇ ਮਰਨ ਮਾਰਨ ਨੂੰ ਤਿਆਰ ਹੋ ਜਾਂਦਾ। ਜਦੋਂ ਦੌਰਾ ਮੁੱਕ ਜਾਂਦਾ ਉਹ ਸਾਊ ਚੁੱਪ ਕੀਤਾ ਤੇ ਪਰਹੇਜ਼ਗਾਰ ਸੈਦੂ ਬਣ ਜਾਂਦਾ। ਉਸ ਰਾਤੀ ਉਹ ਸੁੱਤਾ ਉੱਠਿਆ ਤੇ ਵੱਡੇ ਕੁਲਾੜੇ ਨਾਲ ਲੱਕੜੀਆਂ ਚੀਰਨ ਲੱਗ ਪਿਆ। ਲੱਕੜੀਆਂ ਹਾਲ ਦਵਾਈ ਪਾਈ, ਲੋਕੀ ਜਾਗ ਪਏ ਤੇ ਇਕੱਠੇ ਹੋ ਗਏ, ਪਰ ਤਦੋਂ ਤੀਕ ਉਹ ਆਪਣੇ ਬੁੱਢੇ ਮਾਂ ਪਿਓ ਤੇ ਭਰਾ ਦੇ ਡਕਰੇ ਕਰ ਚੁੱਕਿਆ ਸੀ। ਮਲਕਾ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਉਹਨਾਂ ਅੰਦਰ ਡੱਕ ਦਿੱਤਾ ਤੇ ਰਾਤ ਵੇਲੇ ਉਹ ਹਵਾਲਾਤ ਦੀਆਂ ਕੰਧਾਂ ਤੇ ਸੁਲਾਖਾਂ ਨਾਲ ਟਕਰਾਂ ਮਾਰ ਕੇ ਮਰ ਗਿਆ। ਖਾਲਦ ਨੂੰ ਰੋਲਿਆਂ ਵੇਲੇ ਉਹਦੀ ਬੁੱਢੇ ਤੇ ਲੰਗੇ ਹਿੰਦੂ ਨੂੰ ਛੁਰੀ ਨਾਲ ਜ਼ਬਾ ਕਰਨ ਦੀ ਗੱਲ ਚੇਤੇ ਆ ਗਈ। ਬੰਦੇ ਦੀ ਨਫਸੀਆਤ ਵੀ ਬੜੀ ਅਜੀਬ ਤੇ ਪੈਚੀਦਾ ਹੈ, ਉਹਨੇ ਸੋਚਿਆ। ਜੁਰਮ ਤੇ ਜ਼ੋਰ ਦਾ ਅਹਿਸਾਸ ਕਿਸ ਤਰ੍ਹਾਂ ਆਪਣਾ ਰੂਪ ਵਟਾ ਕੇ ਬੰਦੇ ਨੂੰ ਖੱਜਲ ਖਰਾਬ ਕਰਦਾ ਹੈ। ਘਰ ਆ ਕੇ ਉਹਨੇ ਸਲੀਮ ਤੇ ਨੈਨਾ ਨੂੰ ਸਾਰੀ ਗੱਲ ਸੁਣਾਈ। ਉਹ ਵੀ ਉਦਾਸ ਹੋ ਗਏ। ਅਗਲੇ ਦਿਨ ਉਹ ਬਾਸੂ ਨਾਲ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦਾ ਰਿਹਾ। ਦੂਜੇ ਦਿਨ ਨਾਲ ਦੇ ਪਿੰਡਾਂ ਵਿੱਚ ਵੀ ਮੇਲ ਮੁਲਾਕਾਤਾਂ ਲਈ ਗਿਆ। ਰਾਤ ਤੀਕ ਕਾਫੀ ਲੋਕਾਂ ਨਾਲ ਮੁਲਾਕਾਤਾਂ ਹੋ ਗਈਆਂ, ਸਾਰੇ ਤਸੱਲੀ ਦਿੰਦੇ। ਅਗਲੇ ਦਿਨ ਉਹ ਬਾਸੂ ਨਾਲ ਵੱਡੇ ਪਿੰਡ ਗਏ ਤੇ ਉਹਦੇ ਮਾਂ ਪਿਓ ਨੂੰ ਮਿਲੇ। ਜਲਸੇ ਤੇ ਇਕੱਠ ਦਾ ਇੰਤਜ਼ਾਮ ਅਨਵਰ ਨੇ ਆਪਣੇ ਉਸ ਵਾੜੇ ਵਿੱਚ ਕੀਤਾ ਹੋਇਆ ਸੀ ਜਿੱਥੇ ਕਦੀ ਖੋਤੇ ਹੁੰਦੇ ਸਨ। ਥਾਂ ਖੁੱਲ੍ਹਾ ਤੇ ਸਾਫ਼ ਸੀ। ਸ਼ਹਿਰੋਂ ਕੁਰਸੀਆਂ ਮੇਜ਼ ਮੰਗਵਾਏ ਹੋਏ ਸਨ, ਝੰਡੀਆਂ ਲਾਈਆਂ ਹੋਈਆਂ ਸਨ ਤੇ ਡਾਈਸ ਬਣਾਇਆ ਹੋਇਆ ਸੀ। ਨਾਲ ਉਹਨੇ ਦੇਗਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਲਾਊਡ ਸਪੀਕਰ ਵਾਲੇ ਵੀ ਸ਼ਹਿਰੋਂ ਆ ਗਏ ਹੋਏ ਸਨ। ਅਜੇ ਜਲਸੇ ਵਿੱਚ ਕਾਫੀ ਦੇਰ ਸੀ। ਦੁਪਹਿਰ ਦੀ ਰੋਟੀ ਖਾ ਕੇ ਖਾਲਦ ਮਾਸਟਰ ਸ਼ਫਕਤੁੱਲਾ ਤੇ ਬਾਸੂ ਨਾਲ ਪਿੰਡ ਦੇ ਕੁਝ ਲੋਕਾਂ ਤੇ ਸਿਰਕਰਦਾ ਬੰਦਿਆਂ ਨਾਲ ਮੁਲਾਕਾਤ ਕਰਨ ਚਲਾ ਗਿਆ। ਸਲੀਮ ਨੂੰ ਨੀਂਦਰ ਆਈ ਹੋਈ ਸੀ, ਉਹ ਸੌਂ ਗਿਆ। ਅੱਖ ਖੁੱਲ੍ਹੀ ਤੇ ਜਲਸਾ ਸ਼ੁਰੂ ਹੋਣ ਵਾਲਾ ਸੀ, ਪਰ ਅਨਵਰ ਕਿਰਾਏ ਦੇ ਭਾਂਡੇ ਲੈਣ ਗਿਆ ਹੋਇਆ ਸੀ। ਉਹਦੀ ਉਡੀਕ ਹੋ ਰਹੀ ਸੀ। ਖਾਲਦ ਤੇ ਬਾਸੂ ਵੀ ਤਿਆਰ ਬੈਠੇ ਸਨ, ਅਨਵਰ ਆਵੇ ਤੇ ਜਲਸੇ ਵਿੱਚ ਜਾਣ। ਥੋੜੇ ਚਿਰ ਪਿੱਛੋਂ ਇੱਕ ਬੰਦਾ ਆਇਆ। ਉਹਨੇ ਖਾਲਦ ਨੂੰ ਆਖਿਆ, ਮੈਨੂੰ ਚੌਧਰੀ ਫਲਕ ਸ਼ੇਰ ਗਲਿਆ ਹੈ,
ਉਹਦੇ ਮਰਹੂਮ ਚਾਚੇ ਸਰਵਰ ਦੀ ਧੀ ਨਿੱਕੇ ਪਿੰਡ ਆਈ ਹੋਈ ਏ। ਉਹ ਉਹਨੂੰ ਦਾਦੀ ਤੇ ਤਾਈਆਂ ਨੂੰ ਮਿਲਾਉਣ ਆਪਣੇ ਘਰ ਲੈ ਜਾਣਾ ਚਾਹੁੰਦਾ ਏ। ਖਾਲਦ ਸਮਝ ਗਿਆ ਭਈ ਇਹ ਸ਼ਰਾਰਤ ਏ। ਉਹ ਉਹਨਾਂ ਦਾ ਧਿਆਨ ਦੂਜੇ ਪਾਸੇ ਲਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ। ਹੋ ਸਕਦਾ ਹੈ ਉਹ ਕੋਈ ਵਾਅਦਾ ਵੀ ਕਰਨ। ਉਸ ਆਖਿਆ, ਫਲਕ ਸ਼ੇਰ ਨੂੰ ਆਖ ਉਹਦੇ ਕਿਸੇ ਚਾਚੇ ਦੀ ਕੋਈ ਧੀ ਸਾਡੇ ਘਰ ਨਹੀਂ। ਮੇਰੀਆਂ ਆਪਣੀਆਂ ਧੀਆਂ ਮੇਰੇ ਨਾਲ ਆਈਆਂ ਹੋਈਆਂ ਨੇ ਤੇ ਉਹਨਾਂ ਨੂੰ ਕਿਸੇ ਦਾਦੀ ਤਾਈ ਨੂੰ ਮਿਲਣ ਦਾ ਕੋਈ ਸ਼ੌਕ ਨਹੀਂ। ਬੰਦੇ ਆਖਿਆ, ਬਾਊ ਜੀ ਅਸੀਂ ਤੇ ਹੁਕਮ ਦੇ ਬੰਦੇ ਹਾਂ, ਹੁਕਮ ਹੋਇਆ ਤੇ ਆਉਣਾ ਪੈ ਗਿਆ। ਪਰ ਤੁਸੀਂ ਮੇਰਾ ਨਾਂ ਨਾ ਲਿਆ ਜੇ। ਮੈਂ ਤੁਹਾਨੂੰ ਅਸਲ ਗੱਲ ਦੱਸਾਂ, ਉਹਨਾਂ ਦਾ ਪ੍ਰੋਗਰਾਮ ਕੁਝ ਹੋਰ ਜੇ। ਚੰਗਾ ਏ ਭਈ ਤੁਸੀਂ ਕੁੜੀਆਂ ਨੂੰ ਸ਼ਹਿਰ ਘੱਲ ਦਿਓ। ਠੀਕ ਏ, ਖਾਲਦ ਆਖਿਆ, ਤੇਰੀ ਸਲਾਹ ਦਾ ਸ਼ੁਕਰੀਆ। ਬੰਦਾ ਸੁਨੇਹਾ ਦੇ ਕੇ ਟੁਰ ਗਿਆ ਤੇ ਖਾਲਦ ਨੇ ਸਲੀਮ ਤੇ ਬਾਬਾਸੂ ਨਾਲ ਸਲਾਹ ਕੀਤੀ। ਸੁਨੇਹਾ ਲਿਆਉਣ ਵਾਲੇ ਦੇ ਮਸ਼ਵਰੇ ਉੱਤੇ ਇਤਬਾਰ ਕਰਕੇ ਕੁੜੀਆਂ ਨੂੰ ਸ਼ਹਿਰ ਟੋਰ ਦੇਣਾ ਖਤਰੇ ਤੋਂ ਖਾਲੀ ਨਹੀਂ ਸੀ। ਰਾਹ ਵਿੱਚ ਕੋਈ ਵਾਰਦਾਤ ਹੋ ਸਕਦੀ ਸੀ। ਹੁਣ ਮਸਲਾ ਇਹ ਸੀ ਕਿ ਕੁੜੀਆਂ ਨੂੰ ਘਰ ਆਪਾ ਨੱਜੀ ਤੇ ਮੁੰਡਿਆਂ ਕੋਲ ਛੱਡ ਕੇ ਜਲਸਾ ਕਿਵੇਂ ਕੀਤਾ ਜਾਏ। ਸਲੀਮ ਆਖਿਆ, ਮੈਂ ਤੇ ਜਵੇਦ ਨਿੱਕੇ ਪਿੰਡ ਜਾਂਦੇ ਹਾਂ। ਇਹ ਕਾਫੀ ਨਹੀਂ, ਬਾਬਾਸੂ ਆਖਿਆ। ਫਲਕ ਸ਼ੇਰ ਨੂੰ ਨਿੱਕੇ ਪਿੰਡ ਦੇ ਮਲਕਾਂ ਦੀ ਹਮਾਇਤ ਹਾਸਲ ਹੈ। ਸਗੋਂ ਇਹ ਸ਼ਰਾਰਤ ਵੀ ਉਹਨਾਂ ਹੀ ਕਰਾਈ ਹੋਣੀ ਹੈ। ਮੈਂ ਆਪੂ ਘਰ ਰਵਾਂਗਾ। ਮੂਦੇ ਨੂੰ ਵੀ ਘਰ ਸਾਧ ਲੈਵੀਂ ਬਾ, ਖਾਲਦ ਆਖਿਆ। ਤੁਸੀਂ ਫਿਕਰ ਨਾ ਕਰੋ। ਬਾਬਾਸੂ ਆਖਿਆ, ਮੈਂ ਇਕੱਲਾ ਹੀ ਕਾਫੀ ਹਾਂ। ਬੁੱਢਾ ਜ਼ਰੂਰ ਹੋ ਗਿਆ ਪਰ ਹੈ ਆ ਤੇ ਸ਼ੇਰ। ਸਲੀਮ ਆਖਿਆ, ਮੈਂ ਵੀ ਨਾਲ ਚੱਲਾਂਗਾ। ਬਾਬਾਸੂ ਆਖਿਆ, ਨਹੀਂ ਤੂੰ ਇੱਥੇ ਹੀ ਰਹਿ। ਘਰ ਦੀ ਰਖਵਾਲੀ ਲਈ ਬੁੱਢਾ ਸ਼ੇਰ ਕਾਫੀ ਏ। ਬਾਬਾਸੂ ਡਰਾਈਵਰ ਤੇ ਜਵੇਦ ਨਾਲ ਨਿੱਕੇ ਪਿੰਡ ਟੁਰ ਗਿਆ। ਖਾਲਦ ਆਖਿਆ, ਡਰਾਈਵਰ ਤੇ ਗੱਡੀ ਨਿੱਕੇ ਪਿੰਡ ਹੀ ਰਵੇ ਤਾਂ ਜੇ ਕੋਈ ਭੀੜ ਬਣੇ ਤੇ ਸਾਨੂੰ ਖਬਰ ਪੜ ਸਕੇ। ਵੱਡੇ ਪਿੰਡ ਦੇ ਬਾਜ਼ਾਰ ਵਿੱਚ ਮੁੰਡਿਆਂ ਖੋਤੇ ਦਾ ਜਲੂਸ ਕੱਢਿਆ ਹੋਇਆ ਸੀ। ਅਨਵਰ ਦੇ ਲਗਵਾਏ ਹੋਏ ਪੋਸਟਰ ਤੇ ਝੰਡੀਆਂ ਲਾ ਕੇ ਖੋਤੇ ਨੂੰ ਸ਼ਿੰਗਾਰਿਆ ਤੇ ਗਲ ਵਿੱਚ ਟੱਲ ਪਾਇਆ ਹੋਇਆ ਸੀ ਤੇ ਉਹ ਉਹਦੇ ਅੱਗੇ ਪਿੱਛੇ ਤਾੜੀਆਂ ਮਾਰਦੇ ਤੇ ਨਾਅਰੇ ਲਾਉਂਦੇ ਪਏ ਸਨ, ਸਾਡਾ ਖੋਤਾ ਆਵੇ ਹੀ ਆਵੇ। ਖਾਲਦ ਨੂੰ ਸਦਰ ਅਯੂਬ ਖਾਨ ਤੇ ਮਾਈ ਫਾਤਮਾ ਜਨਾਹ ਦਾ ਇਲੈਕਸ਼ਨ ਯਾਦ ਆ ਗਿਆ। ਉਹਨੂੰ ਹਜ਼ਾਰੇ ਦੇ ਇੱਕ ਬੇਲੀ ਦੱਸਿਆ ਸੀ ਭਈ ਉਹਨਾਂ ਇੱਕ ਬਾਂਦਰੀ ਨੂੰ ਜ਼ਨਾਨਾ ਕੱਪੜੇ ਪਵਾਏ ਸਨ ਤੇ ਸੋਟੀਆਂ ਮਾਰ ਮਾਰ ਕੇ ਪੁੱਛਦੇ, ਅੱਗੋਂ ਇਲੈਕਸ਼ਨ ਵਿੱਚ ਖਲੋਵੇਂਗੀ? ਉਹਨੇ ਸੋਚਿਆ, ਜਿਸ ਮੁਲਕ ਤੇ ਮਾਸ਼ਰੇ ਵਿੱਚ ਮਾਦਰੇ ਮਿਲਤ ਜੀ ਮੋਹਤਰਮਸਤੀ ਨਾਲ ਇਹ ਸਲੂਕ ਹੁੰਦਾ ਹੋਵੇ, ਉੱਥੇ ਮੇਰੇ ਜਿਹਾ ਬੰਦਾ ਕਿੱਦਾਂ ਵਿਚਾਰਾ ਹੈ। ਜਲਸੇ ਦੀ ਥਾਂ ਦੀ ਵੀ ਪਿੰਡ ਵਾਲਿਆਂ ਝਾਗੀ ਬਣਾਈ ਹੋਈ ਸੀ। ਇੱਕ ਆਖਦਾ, ਕਿਉਂ ਬਈ ਖੋਤਿਆਂ ਦੇ ਵਾੜੇ ਚੱਲਣੇ ਹੀ? ਆਹੋ। ਦੂਜਾ ਆਖਦਾ, ਸੁਣਿਆ ਹੈ ਅੱਜ ਪੜ੍ਹੇ ਲਿਖੇ ਖੋਤਿਆਂ ਹਿੰਗਣਾ ਹੈ, ਨਾਲੇ ਲਿੱਦਾਂ ਕਰਨੀਆਂ ਨੇ। ਤੀਜਾ ਆਖਦਾ। ਪਿੰਡ ਦੇ ਕੰਮੀਕਾਰੀ ਮਜ਼ਾਰੇ ਕਿਸਮ ਦੇ ਆਮ ਬੰਦੇ ਤੇ ਕੁਝ ਤਮਾਸ਼ਾ ਵੇਖਣ ਦੇ ਸ਼ੌਕੀਨ ਜ਼ਮੀਂਦਾਰ ਵੀ ਜਮ੍ਹਾਂ ਸਨ। ਸਟੇਜ ਤਿਆਰ ਹੋ ਗਿਆ ਸੀ ਪਰ ਜਲਸੇ ਦੇ ਅਸਲ ਮੇਜ਼ਬਾਨ ਤੇ ਮੁੰਤਜ਼ਮ ਅਨਵਰ ਦਾ ਕੋਈ ਥੋਰ ਨਹੀਂ ਸੀ। ਉਹਨੇ ਲੋਡੇ ਵੇਲੇ ਤੋਂ ਪਹਿਲਾਂ ਆ ਜਾਣਾ ਸੀ ਪਰ ਹੁਣ ਸ਼ਾਮ ਹੋਣ ਵਾਲੀ ਸੀ। ਬੰਦੇ ਉਡੀਕ ਉਡੀਕ ਕੇ ਅੱਗ ਥੱਕ ਗਏ ਸਨ ਤੇ ਖਿਸਕਣ ਲੱਗ ਪਏ ਸਨ। ਖਾਲਦ ਬੜਾ ਪਰੇਸ਼ਾਨ ਹੋ ਰਿਹਾ ਸੀ। ਉਹਨੂੰ ਇੰਨਾ ਚਿਰ ਨਹੀਂ ਲਾਣਾ ਚਾਹੀਦਾ ਸੀ। ਉਹਦੇ ਨਾਲ ਵੀ ਕੋਈ ਵਾਰਦਾਤ ਨਾ ਹੋ ਗਈ ਹੋਵੇ। ਕਾਰ ਤੇ ਡਰਾਈਵਰ ਉਹ ਨਿੱਕੇ ਪਿੰਡ ਘੱਲ ਬੈਠਾ ਸੀ, ਨਹੀਂ ਤੇ ਸਲੀਮ ਨੂੰ ਘੱਲ ਕੇ ਸ਼ਹਿਰੋਂ ਪਤਾ ਕਰਾਉਂਦਾ। ਫਿਰ ਉਹਨੇ ਇੱਕ ਬੰਦਾ ਸਾਈਕਲ ਉੱਤੇ ਸ਼ਹਿਰ ਨੂੰ ਟੋਰ ਦਿੱਤਾ ਤਾਂ ਜੇ ਕਿਧਰੇ ਰਾਹ ਵਿੱਚ ਗੱਡੀ ਖਰਾਬ ਹੋ ਗਈ ਹੋਵੇ ਤੇ ਪਤਾ ਕਰ ਆਵੇ। ਥੋੜੇ ਜਿਹੇ ਬੰਦੇ ਆਏ ਸਨ, ਉਹ ਵੀ ਕਾਲੇ ਪਏ ਹੋਏ ਸਨ। ਮਾਸਟਰ ਸ਼ਫਕਤੁੱਲਾ ਸਦਾਰਤ ਕਰਨੀ ਸੀ, ਉਹ ਵੀ ਬਹਿ ਬਹਿ ਕੇ ਥੱਕ ਗਏ ਸਨ। ਮੀਆਂ ਅਬਦਲ ਆਖਿਆ, ਮੈਂ ਚੱਲ ਕੇ ਬੰਦਿਆਂ ਨੂੰ ਧਿਆਨੇ ਲਾਣਾ। ਮੀਆਂ ਅਬਦਲ ਜਾ ਕੇ ਨਾਤਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਮੁਕਦੀ ਤੇ ਦੂਜੀ। ਅੱਗੋਂ ਬੰਦਿਆਂ ਕਲਾਮ ਬਾਹੂ, ਹੀਰ ਤੇ ਸੈਫਲ ਮਲੂਕ ਦੀਆਂ ਫਰਮਾਇਸ਼ਾਂ ਸ਼ੁਰੂ ਕਰ ਦਿੱਤੀਆਂ। ਮੀਆਂ ਅਬਦਲ ਵੀ ਉਸੇ ਘਰ ਵਿਆਹਿਆ ਹੋਇਆ ਸੀ ਜਿੱਥੇ ਮੀਆਂ ਤੀਫਾ। ਉਹ ਇਹ ਸੋਚ ਕੇ ਪਈ ਉਹਦੀ ਆਵਾਜ਼ ਸਹੁਰਿਆਂ ਦੇ ਘਰ ਪੜਦੀ ਹੋਵੇਗੀ, ਹੋਰ ਵੀ ਸੰਵਾਰ ਕੇ ਪੜ੍ਹਨ ਗਾਉਣ ਲੱਗ ਪਿਆ। ਅਖੀਰ ਖਾਲਦ ਆਇਆ। ਉਹਨੇ ਜਲਸੇ ਦੀ ਕਾਰਵਾਈ ਸ਼ੁਰੂ ਕਰਨ ਲਈ ਆਖਿਆ। ਮਾਸਟਰ ਸਾਹਿਬ ਸਦਾਰਤ ਦੀ ਕੁਰਸੀ ਵਿੱਚ ਬਹਿ ਗਏ। ਸਟੇਜ ਸੈਕਟਰੀ ਦਾ ਕੰਮ ਸਲੀਮ ਸੰਭਾਲਿਆ। ਮੀਆਂ ਅਬਦਲ ਤਿਲਾਵਤ ਕੀਤੀ ਤੇ ਇੱਕ ਨਾਤ ਫੇਰ ਸੁਣਾਈ ਤੇ ਫੇਰ ਜਲਸੇ ਲਈ ਚੁਣੀ ਹੋਈ ਨਜ਼ਮ ਭੋਲਾ ਪੰਛੀ ਸੁਣਾਉਣ ਲੱਗ ਪਿਆ। ਇੱਥੋਂ ਉੱਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ। ਇੱਥੇ ਘਰ ਘਰ ਫਾਈਆਂ ਅੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ। ਇੱਥੇ ਡਾਕੇ ਪੈਣ ਦੁਪਹਿਰ ਨੂੰ, ਤੇਰਾ ਆਲਣਾ ਦੇਣਗੇ ਢਾ। ਇੱਥੇ ਜ਼ਹਿਰਾਂ ਭਰ ਵਿੱਚ ਦਾਣਿਆਂ, ਤੇਰੀ ਦਿੱਤੀ ਚੋਗ ਖਿੰਡਾ। ਇੱਥੇ ਬੰਦੇ ਖਾਣੇ ਆਦਮੀ, ਇੱਥੇ ਭੈਣਾ ਮਾਰ ਭਿਰਾ। ਇੱਥੇ ਕਲੀਆਂ ਵਰਗੀਆਂ ਮੂਰਤਾਂ, ਦਿੱਤੀਆਂ ਸਾੜ ਖਪਾ। ਇੱਥੇ ਸੋਹਣੇ ਫੁੱਲ ਗੁਲਾਬ ਦੇ ਘੱਟੇ ਦੇਣ ਰਲਾ।
ਇੱਥੇ ਅਦਲ ਨਾ ਕਰਦੇ ਬਾਦਸ਼ਾਹ, ਇਹ ਹਾਕਮ ਕਹਿਰ ਖੁਦਾ। ਇੱਥੇ ਕਾਜ਼ੀ ਖਾ ਖਾ ਰਿਸ਼ਵਤਾਂ, ਕੋਈ ਸੂਲੀ ਦੇਣ ਚੜਾ। ਇੱਥੇ ਅਮਲ ਨਾ ਅੰਦਰ ਆਲਮਾਂ, ਨਾਲੇ ਜ਼ੋਦ ਨਾ ਵਿੱਚ ਫੁਕਰਾ। ਇੱਥੇ ਸਬਰ ਨਾ ਅੰਦਰ ਸੂਫੀਆਂ, ਗਲ ਤਸਬੀ ਮਕਰ ਰਿਆ। ਇੱਥੇ ਰਹਿਮ ਨਾ ਵਿੱਚ ਨਿਮਾਜ਼ੀਆਂ, ਇਹ ਹਾਜੀ ਗਜ਼ਬ ਇਲਾ। ਵੇ ਤੂੰ ਜ਼ਹਿਰੀ ਸ਼ਕਲਾਂ ਵੇਖ ਕੇ ਬੀਬਾ, ਧੋਖਾ ਬਈ ਨਾ ਖਾ। ਵੇ ਤੂੰ ਵੇਖ ਨਾ ਭੁੱਲੀ ਦਾੜੀਆਂ, ਇਹ ਅੰਦਰੋਂ ਨਹੀਂ ਸਫਾ। ਇਹਨਾਂ ਦੁਨੀਆ ਠੱਗਣ ਵਾਸਤੇ ਕੋਈ ਮੱਥੇ ਲੈ ਗਸਾ। ਇੱਥੇ ਚੋਰ ਉਚੱਕੇ ਚੌਧਰੀ, ਜਿਨ੍ਹਾਂ ਸ਼ਰਮ ਨਾ ਮੂਲ ਹਯਾ। ਇੱਥੇ ਖੋਟਾ ਖਰਾ ਨਾ ਪਰਖਦੇ, ਪੈ ਵਿਕਦੇ ਇੱਕੋ ਭਾ। ਤੇਰਾ ਲੰਮਾ ਸਫ਼ਰ ਮੁਸਾਫਰਾ, ਤੂੰ ਕਲਿਆਂ ਪੈਣਾ ਰਾਹ। ਇੱਥੋਂ ਚੱਲ ਅਬਦੁੱਲਾ ਚਲੀਏ, ਇਹ ਦੁਨੀਆ ਬੇਵਫਾ। ਮੀਆਂ ਅਬਦੁਲ ਨੂੰ ਕੁਝ ਲੋਕਾਂ ਤਾੜੀਆਂ ਮਾਰ ਕੇ ਦਾਤ ਦਿੱਤੀ, ਬਾਜ਼ਿਆਂ ਨੱਕ ਚੜਾਇਆ। ਮਾਸਟਰ ਹੋਰਾਂ ਥਾਪੜਾ ਦਿੱਤਾ। ਉਹਦੇ ਪਿੱਛੋਂ ਖਾਲਦ ਤਕਰੀਰ ਸ਼ੁਰੂ ਕਰ ਦਿੱਤੀ। ਇਹ ਇਕੱਠ ਆਪਣੇ ਲਈ ਜ਼ਰੂਰ ਹੈ, ਪਰ ਕਿਸੇ ਦੇ ਖਿਲਾਫ ਨਹੀਂ। ਇਸ ਲਈ ਡਰਨ ਜਾਂ ਸੰਗਣ ਦੀ ਲੋੜ ਨਹੀਂ। ਬੇਫਿਕਰ ਹੋ ਕੇ ਬਵੋ ਤੇ ਗੋ ਨਾਲ ਸੁਣੋ। ਮੈਨੂੰ ਤੁਸੀਂ ਸਾਰੇ ਜਾਣਦੇ ਹੋ, ਮੇਰੀ ਸਾਰੀ ਹਯਾਤੀ ਤੁਹਾਡੇ ਸਾਹਮਣੇ ਹੈ। ਇਸ ਇਲਾਕੇ ਦਾ ਜੰਮ ਪਾਲਾਂ। ਇਨ੍ਹਾਂ ਹੀ ਗਲੀਆਂ ਵਿੱਚ ਟੁਰਦਿਆਂ ਜਵਾਨ ਹੋਇਆ, ਤੇ ਭਾਵੇਂ ਹੁਣ ਪੜ੍ਹ ਲਿਖ ਕੇ ਸ਼ਹਿਰ ਟੁਰ ਗਿਆ ਜਾਂ ਵਕੀਲ ਬਣ ਗਿਆ, ਪਰ ਅਜੇ ਵੀ ਤੁਹਾਡਾ ਸਾਰਿਆਂ ਦਾ ਕੰਮ ਆ। ਲੋਕਾਂ ਦੀ ਤੇ ਖਾਸ ਕਰ ਮਾੜੇ ਬੰਦਿਆਂ ਦੀ ਖਿਦਮਤ ਕਰਨਾ ਮੇਰਾ ਈਮਾਨ ਹੈ, ਪਰ ਕਿਸੇ ਲਾਲਚ ਲਈ ਨਹੀਂ। ਤੁਸੀਂ ਮੈਨੂੰ ਵੋਟ ਨਹੀਂ ਵੀ ਦਿਓਗੇ ਤੇ ਫੇਰ ਵੀ ਤੁਹਾਡੀ ਸਾਰਿਆਂ ਦੀ ਉਸੇ ਤਰ੍ਹਾਂ ਖਿਦਮਤ ਕਰਦਾ ਰਵਾਂਗਾ ਜਿਵੇਂ ਅੱਗੇ ਕਰਦਾ ਆਇਆ। ਪਰ ਤੁਹਾਡਾ ਵੀ ਕੁਝ ਫਰਜ਼ ਹੈ, ਤੇ ਉਹ ਫਰਜ਼ ਇਹ ਹੈ ਵੀ ਵੋਟ ਪਾਉਣ ਲੱਗਿਆ ਇਨਸਾਫ ਕਰੋ। ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਜ਼ਮੀਰ ਤੇ ਈਮਾਨ ਨਾਲ ਫੈਸਲਾ ਕਰੋ। ਕੌਣ ਸਹੀ ਹੱਕਦਾਰ ਹੈ, ਕੌਣ ਤੁਹਾਡੀ ਬਿਹਤਰੀ ਦੇ ਕੰਮ ਕਰ ਜਾਂ ਕਰਵਾ ਸਕਦਾ ਹੈ। ਮੈਂਬਰ ਬਣ ਕੇ ਕੌਣ ਤੁਹਾਡੀ ਆਵਾਜ਼ ਉੱਪਰ ਪੜਾ ਸਕਦਾ ਹੈ, ਤੇ ਤੁਹਾਡੀ ਤੇ ਤੁਹਾਡੇ ਬਾਲ ਬੱਚਿਆਂ ਦੀ ਭਲਾਈ ਤੇ ਇਲਾਕੇ ਦੀ ਤਰੱਕੀ ਦਾ ਕੰਮ ਕਰ ਸਕਦਾ ਹੈ। ਮੈਂ ਆਪਣੇ ਜਾਨਵਰ ਦੇ ਕੀਤੇ ਕੰਮਾਂ ਦੀ ਚੇਤਾਵਨੀ ਕਰਾਉਣਾ ਜ਼ਰੂਰੀ ਨਹੀਂ ਸਮਝਦਾ, ਕਿਉਂ ਜੇ ਤੁਹਾਨੂੰ ਮੇਰੇ ਨਾਲੋਂ ਬਹੁਤਾ ਪਤਾ ਹੈ। ਸਿਰਫ ਇਹ ਜ਼ਰੂਰ ਕਵਾਂਗਾ ਭਈ ਦੁਨੀਆ ਤਰੱਕੀ ਕਰਦੀ ਕਰਦੀ ਕਿਧਰੇ ਅਪੜ ਗਈ ਹੈ, ਪਰ ਅਸੀਂ ਇੱਕ ਦੂਜੇ ਦੀ ਲੱਤ ਖਿੱਚਦੇ ਰਹਿੰਦੇ ਹਾਂ ਤੇ ਨਾ ਆਪੂ ਕਿਧਰੇ ਅਪੜੇ ਹਾਂ, ਨਾ ਦੂਜੇ ਕਿਸੇ ਨੂੰ ਅੱਗੇ ਵਧਣ ਦਿੰਦੇ ਹਾਂ। ਚਾਚੇ ਕਰਮਦੀਨ ਦੇ ਦੋਵੇਂ ਪੁੱਤਰ ਇੱਕ ਦੂਜੇ ਤੋਂ ਵੱਧ ਹੀਰੇ ਬੰਦੇ ਨੇ, ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਬਾਪ ਬਾਸੂ ਪਿੰਡ ਦਾ ਨਾਂ ਰੋਸ਼ਨ ਕੀਤਾ, ਪਰ ਲੋਕਾਂ ਕੋਲੋਂ ਜਰਿਆ ਨਾ ਗਿਆ ਤੇ ਉਸ ਹੀਰੇ ਨੂੰ ਮਿੱਟੀ ਵਿੱਚ ਰੋਲ ਦਿੱਤਾ ਗਿਆ। ਪਰ ਅਨਵਰ ਲੋਕਾਂ ਦੀ ਭਲਾਈ ਦੇ ਕੰਮ ਕਰਦਾ ਰਿਹਾ ਤੇ ਕਰਦਾ ਰਹੇਗਾ, ਕਿਉਂ ਜੇ ਉਹਦੇ ਦਿਲ ਵਿੱਚ ਇਨਸਾਨਾਂ ਦਾ ਦਰਦ ਹੈ, ਨਾਲੇ ਉਹ ਮਿਹਨਤੀ ਬੰਦਾ ਹੈ। ਸੱਚੀ ਗੱਲ ਇਹ ਭਈ ਸਾਨੂੰ ਵੋਟ ਪਾ ਕੇ ਤੁਸੀਂ ਆਪਣਾ ਭਲਾ ਕਰੋਗੇ, ਜੇ ਤੁਸੀਂ ਸਾਨੂੰ ਵੋਟ ਨਾ ਪਾਏ ਤੇ ਆਪਣੇ ਨਾਲ ਧਰੋਹ ਕਰੋਗੇ। ਯਾਦ ਰੱਖਣਾ ਚਾਹੀਦਾ ਹੈ ਭਈ ਕੌਮ ਤੇ ਮੁਲਕ ਉਸੇ ਸੂਰਤ ਵਿੱਚ ਤਰੱਕੀ ਕਰ ਸਕਦਾ ਹੈ ਜੇ ਤੁਸੀਂ ਚੋਣਾਂ ਵੇਲੇ ਸਹੀ ਬੰਦਿਆਂ ਨੂੰ ਵੋਟ ਪਾਓ। ਹੁਣ ਤੀਕ ਸਿਆਸਤ ਉੱਤੇ ਜ਼ਮੀਨਦਾਰਾਂ, ਸਰਮਾਇਆਦਾਰਾਂ ਤੇ ਜਰਾਇਮ ਪੇਸ਼ਾ ਬੰਦਿਆਂ ਦਾ ਕਬਜ਼ਾ ਸੀ, ਪਰ ਹੁਣ ਲੋਕਾਂ ਨੂੰ ਸੁਰਤ ਆਉਂਦੀ ਪਈ ਹੈ, ਤੇ ਜਦੋਂ ਤੀਕ ਸਾਰੇ ਗਰੀਬਾਂ ਨੂੰ ਸੁਰਤ ਨਹੀਂ ਆ ਜਾਂਦੀ, ਨਾ ਤੁਹਾਡੇ ਸਾਡੇ ਮਸਲੇ ਮੁੱਕ ਸਕਦੇ ਨੇ, ਨਾ ਇਨਸਾਫ ਲੱਭ ਸਕਦਾ ਹੈ। ਤੇ ਤੁਸੀਂ ਜਾਣਦੇ ਹੋ ਵੀ ਪਾਕਿਸਤਾਨ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਹਰ ਕਿਸੇ ਨੂੰ ਇਨਸਾਫ ਮਿਲਦਾ ਹੋਵੇ। ਅਜੇ ਉਹ ਇੱਥੇ ਹੀ ਅਪੜਿਆ ਸੀ ਕਿ ਇਹਨੇ ਵਿੱਚ ਸਾਈਕਲ ਉੱਤੇ ਸਵਾਰ ਅਨਵਰ ਜਲਸੇ ਵਿੱਚ ਅਪੜ ਗਿਆ। ਗੱਡੀ ਦੀ ਥਾਂ ਸਾਈਕਲ ਵੇਖ ਕੇ ਲੋਕਾਂ ਸੋਚਿਆ ਵੀ ਖੋਰੇ ਉਹ ਵੀ ਆਪਣੇ ਆਪ ਨੂੰ ਅਵਾਮੀ ਬੰਦਾ ਜ਼ਾਹਿਰ ਕਰਨ ਲਈ ਸ਼ਹਿਰੋਂ ਸਾਈਕਲ ਉੱਤੇ ਆਇਆ ਹੈ, ਪਰ ਉਹਨੇ ਦੱਸਿਆ 2 ਕੋ ਪਿਛਾਂ ਕਿਸੇ ਇੱਕ ਪੁਲੀ ਤੋੜ ਦਿੱਤੀ ਹੈ। ਇਸ ਲਈ ਗੱਡੀ ਤੇ ਸਮਾਨ ਉਹ ਸਾਈਕਲ ਉੱਤੇ ਗੱਲੇ ਬੰਦੇ ਦੇ ਹਵਾਲੇ ਕਰਕੇ ਸਾਈਕਲ ਲੈ ਕੇ ਆ ਗਿਆ। ਲੋਕੀ ਸਮਝ ਗਏ ਭਈ ਪੁਲੀ ਕਿਵੇਂ ਟੁੱਟੀ ਤੇ ਕਿੰਨੇ ਤੁਰਵਾਈ ਹੈ। ਕੁਝ ਬੰਦਿਆਂ ਪੁਲੀ ਤੋੜਨ ਵਾਲਿਆਂ ਨੂੰ ਗਾਲ ਮੰਦਾ ਵੀ ਆਖਿਆ, ਪਰ ਅਨਵਰ ਸਾਰਿਆਂ ਨੂੰ ਚੁੱਪ ਕਰਵਾ ਦਿੱਤਾ ਤੇ ਪਾਣੀ ਛਾਣੀ ਪੀ ਕੇ ਸਟੇਜ ਉੱਤੇ ਜਾ ਚੜਿਆ। ਖਾਲਦ ਆਪਣੀ ਤਕਰੀਰ ਦੀਆਂ ਮੋਟੀਆਂ-ਮੋਟੀਆਂ ਗੱਲਾਂ ਫੇਰ ਦੁਹਰਾਈਆਂ ਤੇ ਅਨਵਰ ਤਕਰੀਰ ਸ਼ੁਰੂ ਕਰ ਦਿੱਤੀ। ਉਹਨੇ ਆਖਿਆ, ਖਾਲਦ ਇੱਕ ਵਕੀਲ ਹੈ, ਆਪਣੇ ਮੁਵੱਕਲ ਦੀ ਹਮਾਇਤ ਵਿੱਚ ਬੋਲਣਾ ਤੇ ਅਦਾਲਤ ਨੂੰ ਕਾਇਲ ਕਰਨਾ ਉਹਦਾ ਪੇਸ਼ਾ ਹੈ। ਤਕਰੀਰ ਕਰਨ ਦਾ ਉਹਨੂੰ ਨਿੱਕੇ ਹੁੰਦਿਆਂ ਤੋਂ ਬੜਾ ਸ਼ੌਕ ਹੈ, ਪਰ ਅੱਜ ਉਹਨੇ ਲੰਮੀ ਤਕਰੀਰ ਨਹੀਂ ਕਰਨੀ ਸੀ। ਇੱਕ ਤੇ ਇਸ ਲਈ ਭਈ ਅੱਗੇ ਹੀ ਬੜਾ ਚਿਰ ਹੋ ਗਿਆ ਹੈ, ਤੁਹਾਨੂੰ ਬੜਾ ਉਡੀਕਣਾ ਪਿਆ ਹੈ, ਤੇ ਦੂਜੇ ਉਹ ਆਪਣੀ ਵਕਾਲਤ ਆਪ ਕਰਦਾ ਕਿ ਚੰਗਾ ਲੱਗਦਾ। ਉਂਝ ਵੀ ਤੁਸੀਂ ਸਾਰੇ ਉਹਦੇ ਬਾਰੇ ਸਭ ਕੁਝ ਜਾਣਦੇ ਹੋ। ਉਹ ਸਾਡੇ ਤੁਹਾਡੇ ਵਿੱਚੋਂ ਹੈ, ਤੁਹਾਡਾ ਖਿਦਮਤ ਗੁਜ਼ਾਰ ਹੈ। ਉਹਨੂੰ ਚੋਣਾਂ ਵਿੱਚ ਖਲੋਣ ਦਾ ਕੋਈ ਚਾਅ ਨਹੀਂ ਸੀ, ਪਰ ਅਸਾਂ ਮਜਬੂਰ ਕੀਤਾ ਤੇ ਆਖਿਆ ਉਹ ਮਾੜਿਆਂ ਤੇ ਗਰੀਬਾਂ ਦੀ ਆਵਾਜ਼ ਬਣੇ।
ਉਹਨੂੰ ਕਿਸੇ ਮਿਮਰੀ ਵਜ਼ਾਰਤ ਚੌਧਰਾ ਜਾਂ ਮਨਸਬ ਦਾ ਲਾਲਚ ਨਹੀਂ। ਉਹ ਜੇ ਜਿੱਤ ਗਿਆ ਤੇ ਇਹ ਜਿੱਤ ਤੁਹਾਡੀ ਹੋਵੇਗੀ। ਤੁਸੀਂ ਸਿਰਫ ਇਹ ਦੱਸੋ ਵੀ ਇਹ ਸਾਰੇ ਇਲਾਕੇ ਵਿੱਚ ਉਹਦੇ ਨਾਲੋਂ ਵੱਧ ਕੇ ਪੜ੍ਹਿਆ ਲਿਖਿਆ ਸਿਆਣਾ ਤੇ ਖਿਦਮਤਗਾਰ ਬੰਦਾ ਕੋਈ ਹੈ ਜੇ? ਨਹੀਂ ਤੇ ਫਿਰ ਤੁਹਾਡੇ ਵੋਟ ਦਾ ਸਿਰਫ ਉਹ ਹੀ ਹੱਕਦਾਰ ਹੈ।